Welcome back to News TV 84. Break the बाद ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਜਸਪਾਲ ਸਿੰਘ ਹੈਰਾ, ਐਡੀਟਰ ਆਫ ਪੈਰਾਦਾਨ ਨਿਊਜ਼ਪੇਪਰ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਵੀਰ ਜੀ, ਅੱਜ ਤੁਹਾਡੇ ਨਾਲ ਅਸੀਂ ਥੋੜੇ ਸਿੱਖ ਮਸਲਿਆਂ ਉੱਪਰ ਗੱਲਬਾਤ ਕਰਾਂਗੇ ਤੇ ਤੁਹਾਡਾ ਮੀਡੀਆ ਪਰਸਪੈਕਟਿਵ ਇਹਨਾਂ ਕੇਸਾਂ ਬਾਰੇ ਵੀ ਲਵਾਂਗੇ, ਜਾਣਕਾਰੀ ਲਵਾਂਗੇ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਗੁਜਰਾਤ ਦੇ ਕਸ਼ ਇਲਾਕੇ ਦੇ 1000 ਸਿੱਖਾਂ ਤੋਂ ਜ਼ਿਆਦਾ ਕਿਸਾਨ ਪਰਿਵਾਰਾਂ ਨੂੰ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਉਜਾੜਿਆ ਜਾ ਰਿਹਾ ਹੈ। ਤੁਸੀਂ ਦੱਸੋ ਕਿ ਇਹ ਕੇਸ ਕੀ ਸੀ ਤੇ ਇਸ ਵੇਲੇ ਪੰਜਾਬ ਦੇ ਵਿੱਚ ਮੀਡੀਆ ਦਾ ਇਸ ਕੇਸ ਪ੍ਰਤੀ ਕੀ ਰੋਲ ਹੈ? ਜਿਸ ਤਰ੍ਹਾਂ ਗੁਜਰਾਤ ਸਰਕਾਰ ਨੇ ਇਹ ਜਿਹੜਾ ਫੈਸਲਾ ਲਿਆ, ਹਾਲਾਂਕਿ ਹਾਈ ਕੋਰਟ ਹੈ ਜਿਹੜੀ ਗੁਜਰਾਤ ਦੀ, ਉਹਨੇ ਜਿਹੜੇ ਉੱਥੋਂ ਦੇ ਸਿੱਖ ਕਿਸਾਨ ਨੇ ਜਿਹੜੇ ਬਹੁਤ ਪੁਰਾਣੇ ਸਮੇਂ ਤੋਂ ਕਸ਼ ਇਲਾਕੇ ਵਿੱਚ ਰਹਿ ਰਹੇ ਨੇ, ਜਿਨ੍ਹਾਂ ਦੇ ਨਾਮ ਉਹ ਜ਼ਮੀਨ ਹੈ ਜਿਹੜੀ ਉਹ ਬਕਾਇਦਾ ਤੌਰ ਤੇ ਕਾਨੂੰਨੀ ਰੂਪ ਵਿੱਚ ਚੜ ਚੁੱਕੀ ਹੈ। ਸੋ ਹਾਈ ਕੋਰਟ ਨੇ ਉਹ ਫੈਸਲਾ ਸਿੱਖਾਂ ਕਿਸਾਨਾਂ ਦੇ ਹੱਕ 'ਚ ਦਿੱਤਾ। ਪਰ ਗੁਜਰਾਤ ਸਰਕਾਰ ਹੈ ਜਿਹੜੀ ਉਹ ਹਾਈ ਕੋਰਟ ਦੇ ਫੈਸਲੇ ਨੂੰ ਚੈਲੰਜ ਕਰਨ ਲਈ ਸੁਪਰੀਮ ਕੋਰਟ ਤੱਕ ਪਹੁੰਚ ਚੁੱਕੀ ਹੈ। ਦੂਸਰੇ ਪਾਸੇ ਗੁਜਰਾਤ ਸਰਕਾਰ ਆ, ਮੋਦੀ ਸਰਕਾਰ ਵੱਲੋਂ ਉੱਥੋਂ ਦੇ ਕਿਸਾਨਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕਿ ਤੁਸੀਂ ਆਪਣਾ ਬੋਰੀਆ ਬਿਸਤਰਾ ਗੋਲ ਕਰੋ ਤੇ ਇੱਥੋਂ ਪੰਜਾਬ ਲਈ ਚਾਲੇ ਪਾਓ। ਸੋ ਇਹ ਜੋ ਕੁਝ ਗੁਜਰਾਤ ਵਿੱਚ ਵਾਪਰ ਰਿਹਾ ਸਿੱਖ ਕਿਸਾਨਾਂ ਦੇ ਨਾਲ, ਇਹ ਭਾਵੇਂ ਕਿ ਹਿੰਦੁਸਤਾਨ ਦੇ ਵਿੱਚ ਕੋਈ ਨਵਾਂ ਨਹੀਂ, ਵੱਖੋ ਵੱਖਰੀਆਂ ਸਟੇਟਾਂ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਨਿਰੰਤਰ ਹੁੰਦੀਆਂ ਜਾ ਰਹੀਆਂ ਨੇ। ਸਿੱਖਾਂ ਨੂੰ 7 ਸੂਬੇ ਨੇ ਜਿਹੜੇ ਉੱਥੇ ਕੋਈ ਪ੍ਰਾਪਰਟੀ ਖਰੀਦਣ ਦਾ ਅਧਿਕਾਰ ਨਹੀਂ। ਪਰ ਜੋ ਕੁਝ ਹੁਣ ਗੁਜਰਾਤ ਵਿੱਚ ਹੋ ਰਿਹਾ, ਹਾਲਾਂਕਿ ਲੋਕ ਸਭਾ ਚੋਣਾਂ ਨੇ ਜਿਹੜੀਆਂ ਬਿਲਕੁਲ ਸਿਰ ਤੇ ਨੇ। ਦੂਸਰੇ ਪਾਸੇ ਮੋਦੀ ਆ ਜਿਹੜਾ ਉਹ ਅਕਾਲੀ ਦਲ ਆ ਜਿਹੜਾ ਉਹ ਸਭ ਤੋਂ ਵੱਡਾ ਭਾਈਵਾਲ ਬਣਿਆ ਹੋਇਆ, ਸਭ ਤੋਂ ਪਲੇਠਾ ਭਾਈਵਾਲ ਬਣਿਆ ਹੋਇਆ। ਉਸ ਦੇ ਬਾਵਜੂਦ ਉਹ ਉੱਥੋਂ ਦੇ ਸਿੱਖ ਕਿਸਾਨਾਂ ਨੂੰ ਉਜਾੜਨ ਲੱਗਾ। ਤੇ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਆ ਕਿ ਇਹਦੇ ਬਾਰੇ ਜਿਹੜਾ ਪ੍ਰਤੀਕਰਮ ਆ ਉਹ ਮੀਡੀਆ ਵਿੱਚ ਕਿਹੋ ਜਿਹਾ, ਸੋ ਜਿਸ ਤਰ੍ਹਾਂ ਅਸੀਂ ਪਹਿਲਾਂ ਬਾਰ-ਬਾਰ ਗੱਲ ਕਰਦੇ ਆ ਰਹੇ ਹਾਂ ਕਿ ਹਿੰਦੁਸਤਾਨ ਦਾ ਜਿਹੜਾ ਹਿੰਦੀ ਅੰਗਰੇਜ਼ੀ ਮੀਡੀਆ ਉਹ ਪੂਰੀ ਤਰ੍ਹਾਂ ਬਹੁ ਗਿਣਤੀ ਦੇ ਹੱਕ 'ਚ ਖੜਦਾ, ਉਹ ਘੱਟ ਗਿਣਤੀ ਦੇ ਹੱਕਾਂ ਨੂੰ ਬਿਲਕੁਲ ਇਗਨੋਰ ਕਰ ਦਿੰਦਾ, ਬਿਲਕੁਲ ਅਣਗੌਲਿਆ ਕਰ ਦਿੰਦਾ। ਉਹੀ ਹਾਲਾਤ ਇਹ ਜਿਹੜੇ ਗੁਜਰਾਤ 'ਚ ਸਿੱਖ ਕਿਸਾਨ ਉਜਾੜੇ ਜਾ ਰਹੇ ਨੇ, ਉਹਨਾਂ ਬਾਰੇ ਹਿੰਦੀ ਅਤੇ ਅੰਗਰੇਜ਼ੀ ਮੀਡੀਆ ਨੇ ਅੱਜ ਤੱਕ ਇੱਕ ਵੀ ਸ਼ਬਦ ਆ ਜਿਹੜਾ ਹਾਲੇ ਤੱਕ ਨਹੀਂ ਬੋਲਿਆ। ਜਿੱਥੋਂ ਤੱਕ ਪੰਜਾਬ ਦੇ ਮੀਡੀਆ ਦਾ, ਪੰਜਾਬੀ ਮੀਡੀਆ ਦਾ ਸਵਾਲ ਆ, ਉਹਦੇ ਵਿੱਚ ਜ਼ਰੂਰ 2-4 ਜਿਹੜੇ ਸਾਡੇ ਸਿੱਖ ਜਥੇਬੰਦੀਆਂ ਨੇ, ਸਿੱਖ ਆਗੂ ਨੇ, ਜਿਨ੍ਹਾਂ ਨੇ ਇਹਦੇ ਵਿਰੁੱਧ ਬਿਆਨ ਦਿੱਤੇ ਨੇ। ਸੋ ਉਹ ਬਿਆਨ ਨੇ ਜਿਹੜੇ ਉਹ ਇੱਥੋਂ ਦੇ ਜਿਹੜੇ ਪੰਜਾਬੀ ਮੀਡੀਆ ਉਹਦੇ ਵੱਲੋਂ ਛਾਪੇ ਗਏ ਨੇ। ਸੋ ਜੇ ਅਸੀਂ ਗੱਲ ਕਰੀਏ ਤੁਸੀਂ ਆਪਣੇ ਸਵਾਲ ਦੀ ਕਿ ਬਾਦਲ ਦਲ ਆ ਜਿਹੜਾ, ਬਾਦਲ ਸਰਕਾਰ ਆ ਜਿਹੜੀ, ਉਹ ਇਸ ਮੁੱਦੇ ਤੇ ਕੀ ਕਰ ਰਹੀ ਆ। ਸੋ ਜਦੋਂ ਬਾਦਲ ਸਾਹਿਬ ਨੂੰ ਜਦੋਂ ਸੁਨਾਮ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦੇ ਸਮਾਗਮ ਤੇ ਉਹ ਪਹੁੰਚੇ, ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਮੋਦੀ ਵੱਲੋਂ ਗੁਜਰਾਤ ਦੇ ਸਿੱਖ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ, ਤਾਂ ਉਹਨਾਂ ਦਾ ਇੱਕ ਲਾਈਨ ਦਾ ਜਵਾਬ ਸੀ, ਮੈਂ ਇਸ ਬਾਰੇ ਮੋਦੀ ਨਾਲ ਗੱਲ ਕਰਾਂਗਾ। ਸੋ ਬਾਦਲ ਸਰਕਾਰ ਕਿੰਨੀ ਕੁ ਗੰਭੀਰ ਆ, ਉਹਨਾਂ ਦੀ ਇਸ ਲਾਈਨ ਤੋਂ ਸਾਫ਼ ਪਤਾ ਲੱਗ ਜਾਂਦਾ। ਜੀ ਬਿਲਕੁਲ। ਤੇ ਵੀਰ ਜੀ, ਤੁਸੀਂ ਬਾਦਲ ਸਰਕਾਰ ਦੀ ਗੱਲ ਕੀਤੀ ਤੇ ਬਾਦਲ ਸਰਕਾਰ ਤੇ ਅਗਲਾ ਕੁਐਸਚਨ ਤੁਹਾਨੂੰ ਪੁੱਛਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਜਦੋਂ ਸੁਰਜੀਤ ਸਿੰਘ ਸਬ ਇੰਸਪੈਕਟਰ ਸਾਹਮਣੇ ਆਇਆ ਸੀ ਤਾਂ ਉਸ ਵੇਲੇ ਬਾਦਲ ਸਰਕਾਰ ਤੇ ਸੁਖਬੀਰ ਸਿੰਘ ਬਾਦਲ ਦੋਨੇ ਪਿਓ ਪੁੱਤ ਸੁੱਤੇ ਪਏ ਸੀ। ਤੇ ਪਰ ਹੁਣ ਇੰਨੇ ਲੋਕਾਂ ਦੇ ਪ੍ਰੈਸ਼ਰ ਤੋਂ ਬਾਅਦ ਇਹ ਜਦੋਂ ਉੱਠੇ ਤੇ ਇਹਨਾਂ ਨੇ ਕਿਹਾ ਕਿ ਇਹਨਾਂ ਕੇਸਾਂ ਬਾਰੇ ਅਸੀਂ ਸੋਚਾਂਗੇ। ਇਸ ਬਾਰੇ ਤੁਸੀਂ ਦੱਸੋ ਕਿ ਤੁਹਾਡੇ ਕੀ ਵਿਚਾਰ ਨੇ ਇਸ ਕੇਸ ਬਾਰੇ? ਮੈਂ ਤਾਂ ਬਾਰ-ਬਾਰ ਇੱਕੋ ਗੱਲ ਕਹਿ ਰਿਹਾ ਕਿ ਜਦੋਂ ਵੀ ਕੋਈ ਸਿੱਖ ਮੁੱਦਾ ਆਉਂਦਾ, ਪਹਿਲੀ ਗੱਲ ਤਾਂ ਇਹ ਉਸ ਮੁੱਦੇ ਤੇ ਟਾਲਾ ਵੱਟ ਜਾਂਦੇ ਨੇ, ਗੁੰਮ ਕਰਨੀ ਨੀਂਦ ਸੌ ਜਾਂਦੇ ਨੇ, ਅੱਖਾਂ ਤੋਂ ਅੰਨੇ ਤੇ ਕੰਨਾਂ ਤੋਂ ਬੋਲੇ ਹੋ ਜਾਂਦੇ ਨੇ, ਉਸ ਮੁੱਦੇ ਤੇ ਗੱਲ ਕਰਦੇ ਹੀ ਨਹੀਂ। ਤੇ ਇਹਨਾਂ ਨੂੰ ਕੁਰੇਦਿਆ ਜਾਂਦਾ, ਮੀਡੀਆ ਵੱਲੋਂ ਕੁਰੇਦਿਆ ਜਾਂਦਾ ਵਾ, ਤਾਂ ਸਿਰਫ ਉਹਦੇ ਤੇ ਇੱਕੋ ਜਿਸ ਤਰ੍ਹਾਂ ਇਹਦੇ ਇਸ ਮੁੱਦੇ ਤੇ, ਮੋਦੀ ਵਾਲੇ ਮੁੱਦੇ ਤੇ ਬਾਦਲ ਸਾਹਿਬ ਨੇ ਕਿਹਾ ਮੈਂ ਗੱਲ ਕਰਾਂਗਾ। ਤੇ ਜਦੋਂ ਉਹ ਜਿਹੜਾ 84 ਸਿੱਖ ਜਿਨ੍ਹਾਂ ਦੇ ਝੂਠੇ ਪੁਲਿਸ ਮੁਕਾਬਲੇ ਹੋਏ 83 ਸੁਰਜੀਤ ਸਿੰਘ ਨੇ ਉਹਦਾ ਖੁਲਾਸਾ ਕੀਤਾ, ਉਹਦੇ ਬਾਰੇ ਜਦੋਂ ਪੁਲਿਸ ਨੂੰ ਫਿੱਕਿਆ ਰਾ ਲਿਆ ਸੀ ਸੁਖਬੀਰ ਸਿੰਘ ਬਾਦਲ ਜਿਹੜਾ ਸੂਬੇ ਦਾ ਗ੍ਰਹਿ ਮੰਤਰੀ ਵੀ ਆ, ਜਦੋਂ ਉਹਨੂੰ ਪ੍ਰੈਸ਼ਰ ਪੁੱਛਿਆ ਗਿਆ ਉਹ ਕਹਿੰਦਾ ਜੀ ਹਾਲੇ ਸਾਡੇ ਇਹ ਮਾਮਲਾ ਜਿਹੜਾ ਧਿਆਨ ਵਿੱਚ ਨਹੀਂ ਆਇਆ। ਸੋ ਇੱਕ ਪਾਸੇ ਪੁਲਿਸ ਅਫਸਰ ਆ ਜਿਹੜਾ ਉਹ ਇਹ ਖੁਲਾਸਾ ਕਰ ਰਿਹਾ ਕਿ ਉਹ ਮੁੱਦਾ ਜਿਹੜਾ ਹਾਈ ਕੋਰਟ ਵਿੱਚ ਜਾ ਰਿਹਾ ਤੇ ਸੂਬੇ ਦਾ ਗ੍ਰਹਿ ਮੰਤਰੀ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਆ ਹਾਲੇ ਜੀ ਸਾਡੇ ਤਾਂ ਇਹ ਮਾਮਲਾ ਧਿਆਨ ਵਿੱਚ ਨਹੀਂ ਆਇਆ। ਸੋ ਮੈਂ ਜਿਸ ਤਰ੍ਹਾਂ ਬਾਰ-ਬਾਰ ਗੱਲ ਕਰਦਾ ਹੁੰਦਾ ਕਿ ਇਹ ਅਸੀਂ ਜੇ ਸੋਚੀਏ ਕਿ ਬਾਦਲ ਸਰਕਾਰ ਆ ਜਿਹੜੀ ਉਹ ਸਿੱਖ ਮੁੱਦਿਆਂ ਤੇ ਕੋਈ ਸਿੱਖ ਪੱਖੀ ਸਟੈਂਡ ਲੈ ਲੂਗੀ, ਇਸ ਗੱਲ ਦੀ ਸੰਭਾਵਨਾ ਕਤਈ ਨਹੀਂ। ਤੇ ਵੀਰ ਜੀ, ਇੱਕ ਹੋਰ ਕੇਸ ਸਾਹਮਣੇ ਆਇਆ ਕਿ ਜਿਸ ਤਰ੍ਹਾਂ ਸਰਸਾ ਦੇ ਇੱਕ ਅਦਾਲਤ ਨੇ 4 ਸਿੰਘਾਂ ਨੂੰ ਸੌਦਾ ਸਾਧ ਦਾ ਵਿਰੋਧ ਕਰਦਿਆਂ ਹੋਏ ਝੜਪ ਵਾਲੇ ਕੇਸ ਵਿੱਚ 7-7 ਸਾਲ ਦੀ ਕੈਦ ਸੁਣਾਈ ਹੈ, ਜਦੋਂ ਕਿ ਇਸ ਦੌਰਾਨ ਇੱਕ ਸਿੰਘ ਭਾਈ ਸਮਝਿਆ ਕਿ ਇਸ ਦੌਰਾਨ ਇੱਕ ਸਿੰਘ ਭਾਈ ਹਰਮਿੰਦਰ ਸਿੰਘ ਸ਼ਹੀਦ ਹੋ ਗਏ ਸਨ। ਪਰ ਸੌਦਾ ਸਾਧ ਦੇ ਚੇਲੇ ਬੜੀ ਬਾਹਰ ਫਿਰਦੇ ਹਨ। ਇਸ ਕੇਸ ਬਾਰੇ ਵੀ ਸਾਡੀ ਸਿੱਖ ਸੰਗਤ ਨੂੰ ਦੱਸੋ ਤੇ ਮੀਡੀਆ ਦਾ ਇਸ ਕੇਸ ਵਿੱਚ ਕੀ ਰੋਲ ਹੈ, ਇਸ ਬਾਰੇ ਵੀ ਦੱਸੋ।
ਦੇਖੋ ਮੀਡੀਆ ਦੇ ਰੋਲ ਬਾਰੇ ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਹੈ ਕਿ ਮੀਡੀਆ ਦਾ ਬਿਲਕੁਲ ਇਸ ਦੇ ਪੱਖੀ ਨਾ ਪੱਖੀ ਰੋਲ ਰਿਹਾ। ਇੱਥੋਂ ਤੱਕ ਕਿ ਇਹ ਘਟਨਾ ਦੀ ਮੀਡੀਆ ਨੇ ਖਬਰ ਵੀ ਨਹੀਂ ਛਾਪੀ, ਪ੍ਰਕਾਸ਼ਿਤ ਹੀ ਨਹੀਂ ਕੀਤੀ ਜੀ। ਤੇ ਮੀਡੀਆ ਦਾ ਤਾਂ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਸਿੱਖ ਮੁੱਦਿਆਂ ਤੇ ਉਹਦਾ ਰੋਲ ਹਮੇਸ਼ਾ ਨਾ ਪੱਖੀ ਹੁੰਦਾ ਤੇ ਜਾਂ ਉਹ ਉਹਨਾਂ ਮੁੱਦਿਆਂ ਨੂੰ ਅਣਗੌਲਿਆਂ ਕਰ ਦਿੰਦਾ। ਜਿੱਥੋਂ ਤੱਕ ਗੱਲ ਅਸੀਂ ਫਿਰ ਦੁਬਾਰਾ ਆ ਕੇ ਉੱਥੇ ਬਾਦਲ ਸਰਕਾਰ ਤੇ ਟਿਕ ਜਾਂਦੀ ਹੈ ਕਿ ਇੱਕ ਪਾਸੇ ਇੱਕੋ ਘਟਨਾ ਵਾਪਰੀ ਆ, ਪਹਿਲੇ ਦਿਨ ਉਸ ਘਟਨਾ 'ਚ ਇੱਕ ਸਿੱਖ ਨੌਜਵਾਨ ਨੂੰ ਸੌਦਾ ਸਾਧ ਦੇ ਗੁੰਡਿਆਂ ਵੱਲੋਂ ਸ਼ਹੀਦ ਕਰ ਦਿੱਤਾ ਜਾਂਦਾ ਜੀ। ਦੂਸਰੇ ਦਿਨ ਸੌਦਾ ਸਾਧ ਦੇ ਕੁਝ ਚੇਲੇ ਨੇ ਜਿਹੜੇ ਉਹ ਮਾਮੂਲੀ ਜ਼ਖਮੀ ਹੁੰਦੇ ਨੇ। ਹਾਂਜੀ, ਜਿਹੜੇ ਸੌਦਾ ਸਾਧ ਦੇ ਚੇਲੇ ਮਾਮੂਲੀ ਜ਼ਖਮੀ ਹੁੰਦੇ ਨੇ ਉਹਨਾਂ ਦੇ ਦੋਸ਼ 'ਚ 60 ਸਿੱਖ ਨੌਜਵਾਨਾਂ ਨੂੰ 7-7 ਸਾਲ ਦੀ ਸਜ਼ਾ ਸੁਣਾ ਦਿੰਦੀ ਹੈ ਅਦਾਲਤ। ਪਰੰਤੂ ਜਿਹੜਾ ਸਿੱਖ ਨੌਜਵਾਨ ਸ਼ਹੀਦ ਕਰ ਦਿੱਤਾ ਜਾਂਦਾ ਉਹਦੇ ਬਾਰੇ ਅਦਾਲਤ ਵੀ ਖਾਮੋਸ਼ ਆ ਜੀ। ਸੋ ਇਸ ਤੋਂ ਪਹਿਲਾਂ ਇਹ ਕੋਈ ਪਹਿਲੀ ਘਟਨਾ ਨਹੀਂ। ਇਸ ਤੋਂ ਪਹਿਲਾਂ ਮੱਲਾਂ ਵਾਲੇ ਵਿੱਚ ਇਸ ਤਰ੍ਹਾਂ ਦੀ ਇੱਕ ਝੜਪ ਹੋਈ ਸੀ ਸੌਦਾ ਸਾਧ ਦੇ ਚੇਲਿਆਂ ਨਾਲ ਸਿੱਖ ਸੰਗਤਾਂ ਦੀ। ਉਸ ਵਿੱਚ ਵੀ ਅਦਾਲਤ ਨੇ ਸਿੱਖਾਂ ਨੂੰ 3-3 ਸਾਲ ਦੀ ਸਜ਼ਾ ਜਿਹੜੀ ਉਹ ਝਟਪਟ ਸੁਣਾ ਦਿੱਤੀ ਗਈ ਸੀ। ਦੂਸਰੇ ਪਾਸੇ ਸੌਦਾ ਸਾਧ ਨੇ ਜਦੋਂ ਇੱਥੇ ਡੇਰੇ ਦੇ ਆਪਣੇ ਦਸ਼ਮੇਸ਼ ਪਿਤਾ ਦੀ ਨਕਲ ਕੀਤੀ ਸੀ ਉਸ ਵਿਰੁੱਧ ਜਿਹੜਾ 295A ਦੀ ਧਾਰਾ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ। 8 ਸਾਲ ਬੀਤ ਗਏ, ਉਹਦਾ ਹਾਲੇ ਤੱਕ ਚਲਾਨ ਤੱਕ ਪੇਸ਼ ਨਹੀਂ ਕੀਤਾ ਗਿਆ। ਸੋ ਇਹ ਅਸੀਂ ਜਿਹੜੀ ਗੱਲਾਂ ਨੇ ਇਹ ਸਾਫ਼-ਸਾਫ਼ ਅਸੀਂ ਬਾਰ-ਬਾਰ ਗੱਲ ਕਰਦੇ ਹਾਂ ਕਿ ਸਾਫ਼-ਸਾਫ਼ ਦੱਸਦੀਆਂ ਨੇ ਕਿ ਪੂਰੀ ਤਰ੍ਹਾਂ ਸਰਕਾਰ ਬਾਦਲ ਦਲ ਆ ਜਿਹੜਾ ਉਹ ਡੇਰੇਵਾਦ ਦੇ ਅਧੀਨ ਆ, ਕਿਉਂਕਿ ਇੱਥੋਂ ਦੀ ਰਾਜਨੀਤੀ ਆ ਜਿਹੜੀ ਉਹ ਵੋਟਾਂ ਦੇ ਅਧੀਨ ਆ। ਸੋ ਵੋਟਾਂ ਕਾਰਨ ਇੱਥੋਂ ਦਾ ਜਿਹੜਾ ਡੇਰਾਵਾਦ ਆ ਉਹਨੂੰ ਸਰਕਾਰ ਵੱਲੋਂ ਸ਼ਹਿ ਦੇ ਕੇ ਪ੍ਰਫੁੱਲਤ ਕੀਤਾ ਜਾਂਦਾ। 4 ਤਰੀਕ ਨੂੰ ਆਉਣ ਵਾਲੀ 4 ਤਰੀਕ ਨੂੰ 4 ਅਗਸਤ ਨੂੰ ਸੌਦਾ ਸਾਧ ਵੱਲੋਂ ਸਿਰਫ ਇੱਕ ਬਹੁਤ ਵੱਡਾ ਇਕੱਠ ਕੀਤਾ ਜਾ ਰਿਹਾ। ਪਿੰਡ-ਪਿੰਡ ਪੰਜਾਬ ਦੇ ਪਿੰਡ-ਪਿੰਡ ਉਹਦੇ ਚੇਲੇ ਆ ਕੇ ਲੋਕਾਂ ਨੂੰ ਪ੍ਰਚਾਰ ਕਰ ਰਹੇ ਨੇ ਕਿ ਹਰ ਬੰਦਾ ਆਪਣੇ ਘਰ ਚੋਂ ਇੱਕ ਬੰਦਾ ਭੇਜੇ। ਪਿੰਡ-ਪਿੰਡ ਉਹਨਾਂ ਨੇ ਬੱਸਾਂ ਭੇਜਣੀਆਂ ਨੇ, ਪਰੰਤੂ ਕਿਸੇ ਜਥੇਬੰਦੀ ਨੇ, ਸ਼੍ਰੋਮਣੀ ਕਮੇਟੀ ਨੇ, ਕਿਸੇ ਨੇ ਅੱਜ ਤੱਕ ਇਸ ਗੱਲ ਦਾ ਨੋਟਿਸ ਨਹੀਂ ਲਿਆ। ਬਿਲਕੁਲ ਪਿੰਡ-ਪਿੰਡ ਉਹਨਾਂ ਦਾ ਇਹ ਪ੍ਰਚਾਰ ਹੋ ਰਿਹਾ। ਘਰ-ਘਰ ਜਾ ਕੇ ਉਹ ਕਹਿ ਰਹੇ ਨੇ ਵੀ ਤੁਸੀਂ ਭੇਜੋ, ਅਸੀਂ ਆਹ ਸਹੂਲਤਾਂ ਦੇਵਾਂਗੇ। 4 ਤਰੀਕ ਨੂੰ ਤੁਸੀਂ ਵੇਖੋ ਕਿ ਪੰਜਾਬ 'ਚੋਂ ਬੱਸਾਂ ਭਰ ਕੇ ਸਿਰ ਤੇ ਵੱਲ ਕਿੰਨੀਆਂ ਜਾਣੀਆਂ ਨੇ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਅਸੀਂ ਪਿਛਲੇ ਕਈ ਦਿਨਾਂ 'ਚ ਅਸੀਂ ਸ਼੍ਰੋਮਣੀ ਅਕਾਲੀ ਦਲ ਜਿਹੜੇ ਅੰਮ੍ਰਿਤਸਰ ਵਾਲੇ ਉਹਨਾਂ ਨਾਲ ਗੱਲਬਾਤ ਕੀਤੀ ਸੀ, ਉਹਨਾਂ ਦੇ ਪ੍ਰੈਜ਼ੀਡੈਂਟ ਦਾ, ਉਹਨਾਂ ਸਾਨੂੰ ਦੱਸਿਆ ਕਿ ਉਹ ਸਿੱਖੀ ਪ੍ਰਚਾਰ ਲਈ ਪਿੰਡ-ਪਿੰਡ ਜਾ ਰਹੇ ਕਿ ਉਹਨਾਂ ਦੀ ਕੋਈ ਜਥੇਬੰਦੀ ਇਸ ਜਥੇਬੰਦੀ ਨਾਲ ਕੋਈ ਗੱਲਬਾਤ ਕਰਕੇ ਇਸ ਚੀਜ਼ ਨੂੰ ਸੁਲਝਾ ਨਹੀਂ ਸਕਦੇ, ਗੱਲ ਨਹੀਂ ਕਰ ਸਕਦੇ ਕਿ ਉਹ ਸਿੱਖੀ ਪ੍ਰਚਾਰ ਹੋਣਾ ਚਾਹੀਦਾ ਨਾ ਕਿ ਸੱਚਾ ਸੌਦਾ ਸਾਧ ਦਾ ਪ੍ਰਚਾਰ ਹੋਣਾ ਚਾਹੀਦਾ। ਦੇਖੋ ਸਾਡਾ ਫਰਜ਼ ਤਾਂ ਇਹ ਬਣਦਾ ਸੀ ਕਿ ਜਦੋਂ ਸਾਡੇ ਕੰਨਾਂ ਵਿੱਚ ਇਸ ਤਰ੍ਹਾਂ ਦੀ ਗੱਲ ਆਈ ਸੀਗੀ ਕਿ ਸੌਦਾ ਸਾਧ ਵੱਲੋਂ ਘਰ-ਘਰ ਜਾ ਕੇ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾਂਦਾ ਸੀ, ਘੱਟੋ ਘੱਟ ਸਾਡਾ ਇੰਨਾ ਹੀ ਫਰਜ਼ ਬਣਦਾ ਸੀ ਕਿ ਅਸੀਂ ਜਿਹੜੇ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੇ ਸਪੀਕਰਾਂ ਤੇ ਜਾ ਕੇ ਇਸ ਤਰ੍ਹਾਂ ਦੀ ਅਨਾਉਂਸਮੈਂਟ ਕਰ ਦਿੰਦੇ ਕਿ ਸੌਦਾ ਸਾਧ ਵੱਲੋਂ ਭਾਈ ਇਹ ਗੁੰਮਰਾਹ ਕੀਤਾ ਜਾ ਰਿਹਾ ਵਾ, ਕੋਈ ਵੀ ਉੱਥੇ ਜਾਣ ਦੀ ਮਤਲਬ ਕੋਸ਼ਿਸ਼ ਨਾ ਕਰੇ। ਅਸੀਂ ਆਪ ਦੱਸਦੇ ਉਹਨਾਂ ਨੂੰ ਕਿ ਸਾਡੇ ਧਰਮ ਤੇ ਕਿਸ ਤਰ੍ਹਾਂ ਅਟੈਕ ਕੀਤਾ ਜਾ ਰਿਹਾ, ਜੋ ਕੁਝ ਵੀ ਸ੍ਰੀ ਖਾਲਸਾ ਸਾਹਿਬ ਦਾ ਹੁਕਮਨਾਮਾ ਸਾਡੇ ਲਈ, ਪਰੰਤੂ ਕਿਸੇ ਨੇ ਬਿਲਕੁਲ ਕਿਸੇ ਨੇ ਵੀ ਇਸ ਪਾਸੇ ਹਾਲੇ ਤੱਕ ਨੋਟਿਸ ਨਹੀਂ ਲਿਆ। ਹਾਲਾਂਕਿ ਅੱਜ 2 ਤਰੀਕ ਹੋ ਗਿਆ, ਵਿਚਕਾਰ ਇੱਕ ਦਿਨ ਹੈ। ਸੌਦਾ ਸਾਧ ਦੇ ਚੇਲਿਆਂ ਵੱਲੋਂ ਪੂਰੇ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ, ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ, ਪਰੰਤੂ ਸਾਡੇ ਪਾਸੇ ਪੂਰੀ ਤਰ੍ਹਾਂ ਖਾਮੋਸ਼ੀ ਹੈ ਜੀ। ਤੇ ਵੀਰ ਜੀ, ਕੀ ਕਾਰਨ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਇਹ ਜਿਹੜੇ ਸਿੱਖ ਬੱਚੇ ਨੇ ਜਾਂ ਆਪਣੇ ਸਿੱਖ ਬੰਦੇ ਨੇ ਇਹ ਸੱਚਾ ਸੌਦਾ ਵਰਗੇ ਇਹਨਾਂ ਪਖੰਡਿਆਂ ਦੇ ਪਿੱਛੇ ਕਿਉਂ ਲੱਗੇ ਹੋਏ ਨੇ? ਦੇਖੋ ਜਿੱਥੋਂ ਤੱਕ ਗੱਲ ਹੈ, ਜੇ ਅਸੀਂ ਸਾਰੇ ਕਾਰਨ ਘੋਖੀਏ ਤਾਂ ਇਹ ਬਹੁਤ ਵੱਡੀ ਲੰਬੀ ਚੌੜੀ ਮਤਲਬ ਬਹਿਸ ਦਾ ਮੁੱਦਾ ਵਾ ਕਿ ਪੰਜਾਬ ਦੇ ਵਿੱਚ ਡੇਰਾਵਾਦ ਆ ਜਿਹੜਾ ਉਹ ਪ੍ਰਫੁੱਲਤ ਕਿਉਂ ਹੋਇਆ। ਸੋ ਇਹ ਸੌਦਾ ਸਾਧ ਆ, ਇਹ ਵੀ ਉਹਦੇ ਵਿੱਚੋਂ ਇੱਕੋ ਹੀ ਕਾਰਨ ਆ ਕਿ ਅਸੀਂ ਜਿਹੜਾ ਸਾਡਾ ਖਾਸ ਕਰਕੇ ਗਰੀਬ ਤਬਕਾ ਸੀਗਾ ਉਹਨੂੰ, ਕਿਉਂਕਿ ਸਿੱਖੀ ਨੇ ਸਭ ਤੋਂ ਪਹਿਲਾਂ ਦੁਨੀਆ ਦੇ ਵਿੱਚ ਇੱਕ ਨਵੀਂ ਰਵਾਇਤ ਪਾਈ, ਸਿੱਖੀ ਦੀ ਨਿਰਾਲੀ ਰਵਾਇਤ ਸੀ ਕਿ ਲੋਕਾਂ ਨੂੰ ਆਪਣੇ ਗੱਲ ਨਾਲ ਲਾਇਆ। ਪਰੰਤੂ ਅੱਜ ਉਹੀ ਗੱਲ ਹੈ ਜਿਹੜੀ ਉਹ ਨੈਗੇਟਿਵ ਹੋ ਗਈ ਹੈ ਕਿ ਅਸੀਂ ਉਹ ਜਿਹੜੇ ਸਾਡਾ ਸਮਾਜ ਦਾ ਗਰੀਬ ਤਬਕਾ ਸੀਗਾ ਜਿਹੜਾ ਅਸੀਂ ਉਹਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ। ਤੇ ਇਹਨਾਂ ਲੋਕਾਂ ਨੇ ਇੱਕ ਸਾਜ਼ਿਸ਼ ਅਧੀਨ ਉਹਨਾਂ ਗਰੀਬ ਲੋਕਾਂ ਨੂੰ, ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀਆਂ ਲੋੜਾਂ ਖੜੀਆਂ ਨੇ ਉਹਨਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰਕੇ ਆਪਣੇ ਪਿੱਛੇ ਲਾ ਲਿਆ। ਹਾਂਜੀ ਜੀ, ਬਿਲਕੁਲ। ਤੇ ਵੀਰ ਜੀ, ਤੇ ਅਸੀਂ ਤੁਹਾਡੇ ਕੋਲ ਭਾਈ ਦਲਜੀਤ ਸਿੰਘ ਬਿੱਟੂ ਜੀ ਦੇ ਕੇਸ ਬਾਰੇ ਵੀ ਜਾਣਨਾ ਚਾਹਾਂਗੇ। ਜਿਸ ਤੋਂ ਅਸੀਂ ਜਾਣਦੇ ਕਿ ਲੁਧਿਆਣੇ ਦੀ ਅਦਾਲਤ ਨੇ ਤਾਂ ਉਹਨਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਸੀ, ਪਰ ਸੇਮ ਹੀ ਕੇਸ ਹੁਣ ਜਲੰਧਰ ਦੀ ਅਦਾਲਤ ਵਿੱਚ ਵੀ ਚੱਲ ਰਿਹਾ ਸੀਗਾ, ਜਿਸ ਕੇਸ ਨੂੰ ਅਦਾਲਤ ਨੇ ਅੱਗੇ ਕਰ ਦਿੱਤਾ ਹੈ। ਇਸ ਬਾਰੇ ਵੀ ਤੁਸੀਂ ਕੀ ਵਿਚਾਰ ਰੱਖਦੇ ਹੋ? ਇਸ ਕੇਸ ਬਾਰੇ ਇਹ ਵੀ ਦੱਸੋ। ਦੇਖੋ ਆਪਾਂ ਤਾਂ ਪਹਿਲਾਂ ਵੀ ਬਾਰ-ਬਾਰ ਜਿਸ ਤਰ੍ਹਾਂ ਅਸੀਂ ਜੇ ਗੱਲ ਕੀਤੀ ਆ ਸੌਦਾ ਸਾਧ ਵਾਲੇ ਮਾਮਲੇ ਤੇ, ਜਿਸ ਤਰ੍ਹਾਂ ਅਦਾਲਤ ਨੇ ਫੈਸਲਾ ਦਿੱਤਾ ਵਾ, ਉਸ ਤੋਂ ਪਹਿਲਾਂ ਜਦੋਂ ਪੁਲਿਸ ਅਫਸਰ ਸੁਰਜੀਤ ਸਿੰਘ ਨੇ ਜਿਹੜੇ 83 ਝੂਠੇ ਪੁਲਿਸ ਮੁਕਾਬਲਿਆਂ ਦੀ ਹਾਈ ਕੋਰਟ ਦੇ ਵਿੱਚ ਰਿਟ ਪਾਈ, ਉਦੋਂ ਵੀ ਅਸੀਂ ਗੱਲ ਕੀਤੀ ਆ। ਜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਆ, ਉਦੋਂ ਵੀ ਅਸੀਂ ਗੱਲ ਕੀਤੀ ਆ। ਸ਼ਹੀਦ ਭਾਈ ਕੇਰ ਸਿੰਘ ਦਾ ਕੇਸ ਆ ਤਾਂ ਉਦੋਂ ਵੀ ਅਸੀਂ ਗੱਲ ਕੀਤੀ ਆ ਕਿ ਇਸ ਦੇਸ਼ ਦੇ ਵਿੱਚ
ਸਿੱਖਾਂ ਲਈ ਜਿਹੜਾ ਕਾਨੂੰਨ ਆ ਉਹ ਹੋਰ ਆ ਤੇ ਦੁਨੀਆ ਬਹੁਤ ਗਿਣਤੀਆਂ ਲਈ ਹੋਰ ਆ। ਸੋ ਕਿਉਂਕਿ ਕਾਨੂੰਨ ਆ ਜਿਹੜਾ ਉਹ ਬਿਲਕੁਲ ਸਰਕਾਰ ਦੇ ਅਧੀਨ ਚੱਲ ਰਿਹਾ ਵਾ, ਸਰਕਾਰ ਦੀ ਮਰਜ਼ੀ ਅਨੁਸਾਰ, ਸਰਕਾਰ ਦੀ ਸੋਚ ਅਨੁਸਾਰ ਚੱਲ ਰਿਹਾ। ਫਿਰ ਜਦੋਂ ਇਨਸਾਫ ਹੀ ਨਹੀਂ ਦੇਣਾ ਅਦਾਲਤਾਂ ਨੇ, ਫਿਰ ਜੋ ਕੁਝ ਸਰਕਾਰ ਚਾਹੁੰਦੀ ਆ ਕਿ ਕੋਈ ਵੀ ਇਹੋ ਜਿਹਾ ਸਿੱਖ ਆਗੂ ਜਿਹੜਾ ਸਿੱਖਾਂ ਦੇ ਵਿੱਚ ਚੇਤਨਤਾ ਪੈਦਾ ਕਰ ਸਕਦਾ, ਉਹਨਾਂ 'ਚ ਜਾਗਰੂਕਤਾ ਪੈਦਾ ਕਰ ਸਕਦਾ, ਉਹਨਾਂ 'ਚ ਜਿਹੜੀ ਅਣਖ ਆ ਉਹਨੂੰ ਉਭਾਰ ਸਕਦਾ, ਉਹ ਸਾਰੇ ਆਗੂਆਂ ਨੂੰ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਰੱਖਣਾ ਚਾਹੁੰਦੇ ਆ ਤੇ ਕਾਨੂੰਨ ਉਹਦੇ ਨਾਲ ਖੜਾ ਵਾ, ਅਦਾਲਤਾਂ ਉਹਦੇ ਨਾਲ ਖੜੀਆਂ ਨੇ। ਹਾਂਜੀ ਜੀ ਬਿਲਕੁਲ, ਜਿਸ ਤਰ੍ਹਾਂ ਵੀ ਜੀ ਤੁਸੀਂ ਦੱਸਿਆ ਕਿ ਸਾਨੂੰ ਭਾਰਤ ਦੀ ਸਰਕਾਰ ਤੋਂ, ਭਾਰਤ ਦੀ ਅਦਾਲਤਾਂ ਤੋਂ ਇਨਸਾਫ ਤਾਂ ਨਹੀਂ ਮਿਲਦਾ। ਜਿਸ ਤਰ੍ਹਾਂ ਸਾਨੂੰ ਧੱਕਾ ਹੋ ਰਿਹਾ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ, ਤੁਸੀਂ ਆਫ ਕੋਰਸ ਇਸ ਨੂੰ ਪਹਿਰੇਦਾਰ ਨਿਊਜ਼ਪੇਪਰ ਦੇ ਵਿੱਚ ਤਾਂ ਪਾਉਂਦੇ ਹੀ ਹੋਣੇ ਆ, ਤੇ ਜਿਹੜੀਆਂ ਸਿੱਖ ਸੰਗਤਾਂ ਨੇ ਉਹਨਾਂ ਦਾ ਰਵੱਈਆ ਇਸ ਚੀਜ਼ ਨੂੰ ਪੜ੍ਹ ਕੇ ਕਿਸ ਤਰ੍ਹਾਂ ਦਾ ਹੈ, ਇਸ ਬਾਰੇ ਵੀ ਸਾਡੇ ਸਿੱਖ ਸੰਗਤਾਂ ਨੂੰ ਬਾਲੀਅਨ ਦੱਸੋ। ਦੇਖੋ, ਇਹ ਇੱਕ ਪਤਾ ਨਹੀਂ ਕਾਰਨ ਕੀ ਹੈ ਕਿ ਇੱਕ ਸਾਡੀ ਕੌਮ ਦੀ ਵੱਡੀ ਤਰਾਸਦੀ ਹੋ ਗਈ ਕਿ ਅੱਜ ਅਸੀਂ ਜੋ ਕੁਝ ਵੀ ਸਿੱਖਾਂ ਤੇ ਚਾਰੇ ਪਾਸਿਆਂ ਤੋਂ ਹਮਲੇ ਹੋ ਰਹੇ ਨੇ, ਅਸੀਂ ਸਮਝਦੇ ਵੀ ਹਾਂ, ਉਸ ਬਾਰੇ ਚਿੰਤਾ ਵੀ ਕਰਦੇ ਆ, ਪਰ ਉਸ ਤੋਂ ਅੱਗੇ ਕੁਛ ਨਹੀਂ ਜੀ। ਦੋ ਪੰਥ ਦਰਦੀ ਸਿੱਖ ਇਕੱਠੇ ਹੁੰਦੇ ਨੇ, ਉਹ ਚਿੰਤਾ ਕਰਦੇ ਨੇ ਯਾਰ ਆਹ ਕੀ ਹੋ ਰਿਹਾ, ਆਹ ਕੀ ਹੋ ਰਿਹਾ, ਉਸ ਤੋਂ ਅੱਗੇ ਕੁਛ ਨਹੀਂ। ਕੌਮ ਆ ਜਿਹੜੀ ਉਹ ਖਾਮੋਸ਼ ਹੋਣਾ ਸਿੱਖਦੀ ਆ, ਇਹ ਸਭ ਤੋਂ ਵੱਡੀ ਸਾਡੀ ਕੌਮ ਦੀ ਤਰਾਸਦੀ ਆ। ਕੌਮ ਨੂੰ ਸਾਨੂੰ ਜਗਾਉਣਾ ਪਊਗਾ ਕਿ ਜਦੋਂ ਤੱਕ ਕੌਮ ਜਾਗਦੀ ਨਹੀਂ, ਆਪਣੇ ਹੱਕਾਂ ਦੀ ਰਾਖੀ ਲਈ ਉੱਠ ਕੇ ਖੜੀ ਨਹੀਂ ਹੁੰਦੀ, ਉਦੋਂ ਤੱਕ ਇਹ ਜਿਹੜੀ ਕੱਚੇ ਬੇਇਨਸਾਫੀ ਵਿਤਕਰੇਬਾਜ਼ੀ ਆ ਇਹ ਲਗਾਤਾਰ ਨਿਰੰਤਰ ਸਾਡੇ ਨਾਲ ਜਾਰੀ ਰਹਿਣੀ ਆ। ਜੀ ਬਿਲਕੁਲ। ਤੇ ਵੀਰ ਜੀ, ਸਾਰਾ ਵਕਤ ਸਮਾਪਤੀ ਵੱਲ ਜਾ ਰਿਹਾ, ਅੱਜ ਤੱਕ ਅਸੀਂ ਇੱਥੇ ਇਜਾਜ਼ਤ ਲੈਂਦੇ ਹਾਂ। ਵਕਤ ਨਾਲ ਅਸੀਂ ਬਾਕੀ ਕੇਸਿਸ ਉੱਪਰ ਵੀ ਤੁਹਾਡੇ ਵਿਚਾਰ ਜਾਣਾਂਗੇ, ਪਰ ਤਦ ਤੱਕ ਲਈ ਮੈਂ ਤੁਹਾਡੇ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਰ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।